ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਬਾਬਤ ਕੋਈ ਵੀ ਜਾਣਕਾਰੀ ਲੈਣੀ ਹੈ ਜਾਂ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾਨੇਲਾ ਦੀ ਨੇਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। MK ਮਾਰਕੀਟ, ਕਸ਼ਮੀਰ ਸਿੰਘ, ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ, ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮ Facebook, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਦਿਨ ਬੁੱਧਵਾਰ 13 ਦਸੰਬਰ 2023, 28 ਮੱਘਰ ਨਾਨਕਸ਼ਾਹੀ ਸੰਮਤ 555। ਮੈਨੂੰ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੋਂ, ਉਸ ਖਬਰ ਤੋਂ ਜਿਸ ਨੇ ਸਿਸਟਮ ਹਿਲਾ ਦਿੱਤਾ ਤੇ ਸਿਸਟਮ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ। ਸੰਸਦ ਦੇ ਵਿੱਚ ਦੋ ਬੰਦੇ ਵੜ ਜਾਂਦੇ ਆ ਤੇ ਉਹ ਉੱਥੇ ਧੂਏ ਵਾਲੇ ਕਹਿੰਦੇ ਜਿਹੜੇ ਬੰਬ ਹੁੰਦੇ ਜਾਂ ਜੋ ਵੀ ਕਹਿਣ, ਮੈਨੂੰ ਉਹਦਾ ਉਹਨੂੰ ਡਿਫਾਈਨ ਕਰਨ ਦਾ ਤਰੀਕਾ ਨਹੀਂ ਮੈਨੂੰ ਪਤਾ ਕਿ ਕੀ ਕਹਿੰਦੇ ਉਹਨਾਂ ਨੂੰ, ਉਹ ਉੱਥੇ ਛੱਡ ਦਿੰਦੇ ਆ ਜੀ ਤੇ ਦੋ ਜਾਣੇ ਬਾਹਰ ਛੱਡ ਦਿੰਦੇ ਜੀ। ਸਮੋਕ ਕਰੈਕਰ ਕਹਿ ਲਓ ਅੰਗਰੇਜ਼ੀ ਚ ਉਹਨੂੰ, ਅੰਗਰੇਜ਼ੀ ਜਾਂ ਕੁਝ ਵੀ। ਹਾਂਜੀ, ਅਸਲ ਦੇ ਵਿੱਚ ਇੱਕ ਗਾਣਾ ਵੀ ਸੀਗਾ, ਸ਼ਾਮ ਹੋਈ ਧੂਆਂ ਧੂਆਂ ਜੀ। ਤਾਂ ਇੱਥੇ 11 ਤੋਂ 12 ਦੇ ਦਰਮਿਆਨ ਜਦੋਂ ਕੁਐਸਚਨ ਆਵਰ ਚੱਲਦਾ ਸੀਗਾ, ਉਦੋਂ ਹੀ ਧੂਆਂ ਧੂਆਂ ਹੋ ਗਿਆ ਸਦਨ ਦੇ ਵਿੱਚ। ਤੇ ਇਸ ਧੂਏ ਦੇ ਵਿੱਚ ਕਿਤੇ ਨਾ ਕਿਤੇ ਮੈਂ ਕਹੂੰਗਾ ਕਿ ਇੱਕ ਵਾਰੀ ਫੇਰ ਜੋ ਇਸ ਸਰਕਾਰ ਦੀ ਜਾਂ ਸਿਸਟਮ ਦੀ ਗੱਲ ਹੈ ਨਾ, ਸਾਖ ਹੁੰਦੀ ਉਹ ਗਵਾਚ ਗਈ ਆ ਜੀ। ਗੱਲ ਇਹ ਆ ਕਿ ਹੁਣ ਦੇਖੋ ਇੱਥੇ ਦਾ ਮੀਡੀਆ ਦਾ ਇੱਕ ਹਿੱਸਾ ਖਾਲਿਸਤਾਨੀਆਂ ਨੇ ਕਰ ਦਿੱਤਾ, ਧਮਕੀ ਸੀ, ਪਰ ਦੂਸਰੇ ਪਾਸੇ ਜੇ ਜੋੜਨਾ ਹੋਵੇ ਤਾਂ ਫਿਰ ਤੇ ਇਹ ਵੀ ਜੋੜਿਆ ਜਾ ਸਕਦਾ ਕਿ FBI ਵਾਲੇ ਇੱਥੇ ਸੀਗੇ ਮੁਖੀ ਰੇ ਸਾਹਿਬ, ਤੇ ਠੀਕ ਉਸੇ ਦਰਮਿਆਨ ਹੀ ਫਿਰ ਇੱਕ ਭਾਜਪਾ ਵਾਲੇ ਦੇ ਪਾਸ ਤੇ ਇਹ ਆਏ ਆ। ਇਹ ਜਿੰਨੀਆਂ ਮਰਜ਼ੀ ਜੋੜੀ ਚੱਲੀਏ ਅਸੀਂ, ਗੱਲ ਤੇ ਵਾਕਿਆ ਜੋ ਜਵਾਬਦੇਹੀ ਹੋਣੀ ਚਾਹੀਦੀ ਆ ਉਹ ਇਹਨਾਂ ਦੀ ਬਣਨੀ ਚਾਹੀਦੀ ਆ, ਜਿਨ੍ਹਾਂ ਨੇ ਨਵਾਂ ਸਦਨ ਬਣਾਇਆ ਸੀ ਇਹ ਕਹਿ ਕੇ ਕਿ ਇਹ ਬੜਾ ਸੁਰੱਖਿਅਤ ਆ, ਇਹਦੇ ਵਿੱਚ ਪਰਿੰਦਾ ਪਰ ਨਹੀਂ ਮਾਰ ਸਕਦਾ, ਜਿਵੇਂ ਪੁਰਾਣੇ ਸ਼ਬਦਾਂ ਚ ਕਵਾਂ, ਜਿਵੇਂ ਕਹਿੰਦੇ ਹੁੰਦੇ ਆ, ਇਹ ਬਹੁਤ ਹੀ ਆਲੀਸ਼ਾਨ ਆ। ਤਾਂ ਮਤਲਬ ਕਿ 4 ਦਿਨ ਵੀ ਨਹੀਂ ਕੱਢੇ ਤੁਸੀਂ। ਹੁਣ ਗੱਲ ਇਹ ਆ ਕਿ ਦੋ ਬੰਦੇ ਅੰਦਰ ਗਏ, ਦੋ ਜਿਹੜਾ ਕੰਪਲੈਕਸ ਹੁੰਦਾ ਬਾਹਰ ਹੀ ਉਹਦੇ ਚ ਸੀਗੇ ਵਿਹੜਾ, ਤੇ ਦੋ ਉਤੋਂ ਬਾਹਰਲੀ ਸਾਈਡ ਵੀ ਸੀ। 6 ਜਣੇ ਨੇ ਇਹ, 6 ਜਣੇ ਆ ਜੀ। ਅੱਛਾ, ਦੂਜੀ ਚੀਜ਼ ਇਹ ਆ ਕਿ ਮੈਸੂਰ ਦਾ ਜਿਹੜਾ ਹੈਗਾ ਮੈਂਬਰ ਪਾਰਲੀਮੈਂਟ ਪ੍ਰਤਾਪ ਸਿਮਾ, ਉਹਦੇ ਸਿਫਾਰਿਸ਼ ਤੇ ਇਹ ਪਾਸ ਬਣੇ ਆ। ਠੀਕ ਹੈ ਜੀ। ਹੁਣ ਤੁਹਾਨੂੰ ਇਹ ਪ੍ਰੋਸੀਜਰ ਜਿਹੜਾ ਸਮਝ ਲੈਣਾ ਚਾਹੀਦਾ ਹੈ ਕਿ ਪਾਸ ਡਾਇਰੈਕਟਲੀ ਬਣਦਾ ਹੀ ਨਹੀਂ ਜਦੋਂ ਤੱਕ ਕੋਈ ਅਧਿਕਾਰੀ ਜਾਂ ਯਾਨੀ ਜਿਹੜਾ ਉੱਥੇ ਸੈਕਟਰੀਏਟ ਦਾ ਅਧਿਕਾਰੀ ਆ ਜਾਂ ਜਿਹੜਾ ਮੈਂਬਰ ਪਾਰਲੀਮੈਂਟ ਆ, ਜਦੋਂ ਤੱਕ ਉਹ ਰეკਮੈਂਡ ਨਹੀਂ ਕਰਦਾ, ਫਿਰ ਉਸ ਤੋਂ ਬਾਅਦ ਪ੍ਰਵੀਨ ਜੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ, ਐਡਰੈਸ ਵੈਰੀਫਾਈ ਕੀਤਾ ਜਾਂਦਾ ਹੈ। ਇਹ ਐ ਥੋੜੀ ਹੈ ਕਿ ਆਪਾਂ ਉੱਥੇ ਗਏ ਆ ਇੰਡੀਆ ਗੇਟ ਤੋਂ ਸਿੱਧਾ ਕਿਹਾ ਕਿ ਚਲੋ ਯਾਰ ਆਪਾਂ ਜਾ ਕੇ ਸਦਨ ਦੀ ਕਾਰਵਾਈ ਦੇਖ ਆਈਏ, ਐਸਾ ਨਹੀਂ ਹੁੰਦਾ। ਇੱਕ ਪ੍ਰੋਸੀਜਰ ਆ, ਮੈਂਬਰ ਪਾਰਲੀਮੈਂਟ ਇਹ ਡਿਕਲੇਅਰ ਕਰਦਾ ਇਹਦੇ ਵਿੱਚ ਕਿ ਭਾਈ ਮੈਂ ਇਹਨੂੰ ਨਿੱਜੀ ਤੌਰ ਤੇ ਜਾਣਦਾ, ਫਿਰ ਉਸ ਤੋਂ ਬਾਅਦ 3 ਤਲਾਸ਼ੀਆਂ ਹੁੰਦੀਆਂ, ਤਦ ਜਾ ਕੇ ਐਂਟਰੀ ਮਿਲਦੀ ਆ। ਵੱਡਾ ਸਵਾਲ ਤੇ ਇਹ ਹੈ ਕਿ ਪ੍ਰਤਾਪ ਸਿਮਾ ਨੇ ਸਭ ਕੁਝ ਕੀਤਾ ਤੇ ਕਿਉਂ ਕੀਤਾ। ਦੂਜੀ ਗੱਲ ਹੈ ਕਿ 3 ਥਾਂ ਤੇ ਜੇ ਤਲਾਸ਼ੀ ਹੁੰਦੀ ਆ ਤੇ ਉਹ ਜਿਹੜੇ ਹੈਗੇ ਆ ਧੂਏ ਵਾਲਾ ਕੋਈ ਪਟਾਕਾ ਕਹਿ ਲਓ, ਬੰਬ ਕਹਿ ਲਓ, ਜੋ ਵੀ ਆ ਲੈ ਗਏ। ਫਿਰ ਵੱਡਾ ਸਵਾਲ ਹੈ ਕਿ ਮਾਚਿਸ ਤੇ ਲਾਈਟਰ ਤੋਂ ਬਗੈਰ ਕਿਵੇਂ ਚੱਲ ਗਏ, ਕਿ ਉਹਨਾਂ ਦੇ ਵਿੱਚ ਕੋਈ ਟਿਚ ਬਟਨ ਲੱਗਾ ਸੀ।
ਜੀ, ਜੀ। ਤੇ ਫਿਰ ਜੇ ਇਸ ਤਰ੍ਹਾਂ ਦਾ ਕੋਈ ਲੱਗਿਆ ਸੀਗਾ ਤਾਂ ਫਿਰ ਤਾਂ ਆਪਾਂ ਦੇਖਦੇ ਨਹੀਂ ਹੁੰਦੇ, ਮੈਟਲ ਡਿਟੈਕਟਰ ਵੀ ਲੱਗੇ ਹੁੰਦੇ ਆ, ਹੂੰ, 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 ਉਹਦੇ ਵਿੱਚੋਂ ਵੀ ਗੁਜ਼ਰਿਆ ਜਾਂਦਾ। ਹੂੰ। ਔਰ ਇਹ ਦਿਨ ਵੇਖੋ ਨਾ, ਅੱਜ ਦੇ ਦਿਨ ਹੀ 22 ਸਾਲ ਪਹਿਲਾਂ ਸਦਨ ਤੇ ਹਮਲਾ ਹੋਇਆ ਸੀ, ਅੱਜ ਬਰਸੀ ਆ। ਹਾਂਜੀ, ਹਾਂਜੀ, ਬਿਲਕੁਲ। ਉਹਨਾਂ ਉਹਨਾਂ ਕਰਮਚਾਰੀਆਂ ਦੀ ਸ਼ਹਾਦਤ ਜਿਨ੍ਹਾਂ ਦੀ ਹੋਈ, ਜਿਨ੍ਹਾਂ ਨੇ ਬਚਾਇਆ ਇਹਨਾਂ ਨੂੰ ਉਸ ਟਾਈਮ। ਤੁਸੀਂ ਤੇ ਸ਼ਾਇਦ ਛੋਟੇ ਹੋਵੋਗੇ, ਅਡਵਾਨੀ ਜਿਹੜਾ ਸੀਗਾ ਉਸ ਟਾਈਮ ਉੱਥੇ ਸੀਗਾ ਜਦੋਂ ਜੀ। ਉਦਣ ਹਮਲਾ ਹੋਇਆ। ਅਸੀਂ ਤਾਂ ਸਾਰਾ ਕੁਝ ਟੈਲੀਵਿਜ਼ਨ ਤੇ ਚੱਲਦਾ ਵੇਖਿਆ। ਹੂੰ, ਉਹ ਗੱਲ ਇਹ ਆ ਕਿ ਇਹ ਸਾਰਾ ਸਿਸਟਮ ਜਿਹੜਾ ਅੱਜ ਹੋਇਆ ਹੈ, ਜੋ ਵੀ ਹੈ, ਪਹਿਲੀ ਗੱਲ ਤੇ ਨਰਿੰਦਰ ਮੋਦੀ ਨੂੰ, ਅਮਿਤ ਸ਼ਾਹ ਨੂੰ ਇਹਦਾ ਜਵਾਬ ਦੇਣਾ ਪਏਗਾ। ਹੂੰ, ਹੂੰ। ਜਵਾਬ ਸਦਨ ਦੇ ਵਿੱਚ ਖੜ ਕੇ ਮੁਲਕ ਨੂੰ ਦੇਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਮੈਂਬਰ ਪਾਰਲੀਮੈਂਟ ਨੂੰ ਸੁਰੱਖਿਅਤ ਨਹੀਂ ਰੱਖ ਪਾ ਰਹੇ ਤੇ ਕੀ ਦੇਸ਼ ਸੁਰੱਖਿਅਤ ਰੱਖਣਾ। ਤੁਸੀਂ ਦੇਸ਼ ਦੀ ਸੁਰੱਖਿਆ ਦੇ ਨਾਂ ਤੇ ਤੁਸੀਂ ਸਾਰਾ ਕੁਝ ਕਰ ਰਹੇ ਹੋ। ਹੂੰ। ਦੂਜੀ ਚੀਜ਼, ਜਿਹੜੇ ਬੰਦੇ ਨੇ, ਖੁਦਾ ਨਾ ਖਾਸਤਾ ਉਹਨਾਂ ਚੋਂ ਇੱਕ ਵੀ ਮੁਸਲਮਾਨ ਹੁੰਦਾ ਜੀ, ਬਿਲਕੁਲ, ਬਿਲਕੁਲ। ਜਾਂ ਉਹਨਾਂ ਚ ਇੱਕ ਵੀ ਸਿੱਖ ਹੁੰਦਾ ਤੇ ਫਿਰ ਕੀ ਹੂੰ, ਹਾਲਤ ਹੁੰਦੀ। ਕੀ ਹਾਲਤ ਹੁੰਦੀ, ਤਾਂ ਸਹੀ। ਸਾਰੇ ਕੋਈ ਝਾਹ ਹੈ, ਹੂੰ, ਕੋਈ ਨੀਲਿਮਾ ਹੈ, ਹੂੰ। ਕੋਈ ਸਾਗਰ ਹੈ। ਤਾਂ ਮਤਲਬ ਕਹਿਣ ਦਾ ਮੇਰਾ ਇਹ ਆ, ਮੈਂ ਕੋਈ ਵੰਡ ਪਾਊ ਗੱਲ ਨਹੀਂ ਕਰ ਰਿਹਾ। ਹਾਂਜੀ, ਹਾਂਜੀ, ਬਿਲਕੁਲ। ਤੁਸੀਂ ਸੋਚ ਕੇ ਦੇਖੋ, ਕਲਪਨਾ ਕਰਕੇ ਵੇਖੋ ਹੂੰ, ਕਿ ਚਾਹੇ ਕੋਈ ਬੰਦਾ ਵੈਸੇ ਹੀ ਆਪਣੀ ਕੋਈ ਮੰਗ ਮਨਵਾਉਣ ਵਾਸਤੇ, ਹੂੰ, ਹੂੰ। ਕਿਉਂਕਿ ਜਿਹੜਾ ਇਹ ਸਾਰਾ ਘਟਨਾਕ੍ਰਮ ਹੈ, ਮੈਨੂੰ ਇਉਂ ਲੱਗਦਾ ਕਿ ਭਗਤ ਸਿੰਘ ਵਾਲੀ ਘਟਨਾ ਤੋਂ ਹੀ ਪ੍ਰਭਾਵਿਤ ਹੈ। ਜੀ। ਬਾਅਦ ਚ ਜੋ ਉਹਨਾਂ ਨੇ ਨਾਰੇ ਲਾਏ ਆ, ਜੈ ਭੀਮ, ਜੈ ਭਾਰਤ, ਭਾਰਤ ਮਾਤਾ ਕੀ ਜੈ, ਹੂੰ, ਨਾਰੇ ਮੈਂ ਸਾਰੇ ਸੁਣੇ ਨੇ, ਮਤਲਬ ਕਿ ਬੈਕ ਕਰ ਕਰਕੇ ਫਿਰ ਰਿਪੀਟ ਲਾ ਲਾ ਕੇ। ਜੀ। ਸਾਰੇ ਨਾਰੇ ਜਿਹੜੇ ਆ ਉਹੀ ਨੇ ਜਿਵੇਂ ਰਾਸ਼ਟਰਵਾਦੀ ਲਾਉਂਦੇ ਨੇ। ਹੂੰ, ਨਾਰਿਆਂ ਦੇ ਵਿੱਚ ਕੋਈ ਵੀ ਐਂਟੀ ਇੰਡੀਆ ਕੋਈ ਸਲੋਗਨ ਯੂਜ਼ ਨਹੀਂ ਹੋਇਆ। ਜੀ, ਜੀ। ਇਹ ਗੱਲ ਕਹੀ ਗਈ ਕਿ ਔਰਤਾਂ ਦੀ ਬਈ ਹਿਫਾਜ਼ਤ ਕਰੋ, ਮਣੀਪੁਰ ਦੀਆਂ ਜੋ ਪੀੜਤਾਵਾਂ ਨੇ ਜਾਂ ਪੀੜਤ ਨੇ ਉਹਨਾਂ ਨੂੰ ਨਿਆਂ ਦਿਓ, ਹੂੰ, ਸਾਨੂੰ ਨੌਕਰੀ ਦਿਓ। ਹੂੰ। ਉਹ ਜਿਹੜੀ ਵਿੱਚ ਬੀਬੀ ਫੜੀ 42 ਸਾਲ ਦੀ, ਉਹ ਬੇਰੁਜ਼ਗਾਰ ਹੈ, ਜੀ, ਜੀ। ਤਿਆਰੀ ਕਰ ਰਹੀ ਸੀ ਕਿਸੇ ਕੋਚਿੰਗ ਸੈਂਟਰ 'ਚ। ਸਾਰਾ ਕੁਝ ਕਹਿੰਦੇ ਆ ਕਿ ਗੁਰੂਗ੍ਰਾਮ 'ਚ ਬੈਠ ਕੇ ਸਾਰਾ ਕੁਝ ਵਿਉਂਤਿਆ ਗਿਆ। ਹੂੰ, ਹੂੰ, ਤਾਂ ਕਿਤੇ ਨਾ ਕਿਤੇ ਜੋ ਗੱਲ, ਹਾਲਾਂਕਿ ਮੈਂ ਉਹਨਾਂ ਦੇ ਤਰੀਕੇ ਨਾਲ ਸਹਿਮਤ ਨਹੀਂ ਹਾਂ, ਹੂੰ। ਕਿਉਂਕਿ ਇਹ ਨਾ ਭਗਤ ਸਿੰਘ ਵੀ ਗਾਂ ਇੱਕ ਫ੍ਰੈਂਚ ਰੈਵੋਲੂਸ਼ਨਰੀ ਬੰਦੇ ਦੇ ਘਟਨਾਕ੍ਰਮ ਤੋਂ ਹੀ ਪ੍ਰਭਾਵਿਤ ਸੀਗਾ। ਜੀ। ਸ਼ਾਇਦ ਤੁਹਾਨੂੰ ਨਹੀਂ ਪਤਾ ਹੋਏਗਾ, ਭਗਤ ਸਿੰਘ ਵੀ ਪ੍ਰਭਾਵਿਤ ਸੀ ਇੱਕ ਕ੍ਰਾਂਤੀਕਾਰੀ ਤੋਂ। ਤਾਂ ਜੀ। ਪਰ ਭਗਤ ਸਿੰਘ ਤੋਂ ਪ੍ਰਭਾਵਿਤ ਹੋ ਕੇ ਅੱਜ ਦੇ ਦੌਰ 'ਚ ਤੁਸੀਂ ਏਦਾਂ ਕਰੋ ਤਾਂ ਮੇਰੇ ਖਿਆਲ ਦੇ ਨਾਲ ਉਹ ਠੀਕ ਨਹੀਂ ਹੈ। ਇਹਨੂੰ ਤਰੀਕਾ ਨਹੀਂ ਠੀਕ ਕਿਹਾ ਜਾ ਸਕਦਾ। ਹੂੰ, ਪਰ ਇਹ ਵੀ ਤੇ ਵੇਖੋ ਨਾ ਕਿ ਤੁਸੀਂ ਸਾਰੀਆਂ ਥਿਉਰੀਆਂ ਨੂੰ ਛੱਡ ਦਿਓ, ਰੱਦ ਕਰ ਦਿਓ। ਕੋਈ ਕਹੇਗਾ ਭਾਜਪਾ ਨੇ ਆਪ ਕਰਵਾ ਦਿੱਤਾ, ਮੈਂ ਜਿਵੇਂ ਕਿ ਕਿਹਾ, ਕੋਈ ਕਹੇਗਾ ਖਾਲਿਸਤਾਨੀਆਂ ਨੇ ਕਰਵਾ ਦਿੱਤਾ, ਗੁਰਪਤਵੰਤ ਸਿੰਘ ਪੰਨੂ ਨੇ ਧਮਕੀ ਦਿੱਤੀ ਸੀ 13 ਨੂੰ ਹਿਲਾ ਦਿਆਂਗੇ। ਉਹ ਸਾਰੀਆਂ ਥਿਉਰੀਆਂ ਛੱਡ ਦਿਓ। ਹੂੰ। ਤੁਸੀਂ ਇੱਕ ਵੇਲੇ ਇਹ ਸੋਚੋ ਕਿ ਚਲੋ ਤਰੀਕਾ ਇਹ ਗਲਤ ਆ, ਪਰ ਉਹ ਜੋ ਕਹਿ ਰਹੇ ਆ ਇਸ ਦੇਸ਼ ਦੇ ਵਿੱਚ ਤਾਨਾਸ਼ਾਹੀ ਨਹੀਂ ਚੱਲੇਗੀ, ਨਹੀਂ ਚੱਲੇਗੀ, ਅੰਦਰ ਖਲੋਤੇ ਨੇ ਨਾਰਾ ਲਾਇਆ, ਉਹ 22 ਸਾਲ ਦਾ ਨੌਜਵਾਨ ਸੀਗਾ। ਜੀ, ਜੀ। ਮਤਲਬ ਕਿ ਫਾਂਸੀਵਾਦ ਦੇ ਖਿਲਾਫ ਉਹਨੇ ਬੋਲਿਆ ਹੈ। ਫਿਰ ਬੇਰੁਜ਼ਗਾਰੀ ਦੀ ਗੱਲ ਕੀਤੀ। ਮੈਂ ਤਰੀਕਾ ਕਰੀ ਨਾਲ ਅਸਹਿਮਤ ਹੁੰਦਿਆਂ ਇਹ ਗੱਲ ਪ੍ਰਵੀਨ ਜੀ ਕਹੂੰਗਾ ਕਿ ਇਸ ਦੇਸ਼ ਦੇ ਵਿੱਚ ਬੇਰੁਜ਼ਗਾਰੀ ਦੀ ਗੱਲ ਹੋ ਕਿੱਥੇ ਰਹੀ ਆ, ਕਿ ਸਦਨ 'ਚ ਜਾਂ ਮੀਡੀਆ 'ਚ? ਹੂੰ, ਕਿਤੇ ਵੀ। ਇਸ ਬੇਚੈਨੀ ਦੀ ਗੱਲ ਕਿੱਥੇ ਹੁੰਦੀ ਆ? ਜੀ, ਜੀ। ਠੀਕ ਹੈ, ਉਹਨਾਂ ਤੇ ਕੇਸ ਬਣੇਗਾ, ਉਹਨਾਂ ਨੇ ਜੋ ਗਲਤ ਕੀਤਾ ਹੈ ਉਹਨਾਂ ਨੂੰ ਸਜ਼ਾ ਮਿਲੇਗੀ, ਹੂੰ, ਹੂੰ। ਉਹ ਆਪਦਾ ਭੁਗਤਣਗੇ। ਬਟ ਸਾਨੂੰ ਇਹ ਵੇਖਣਾ ਪਏਗਾ ਕਿ ਕਿੰਨੇ ਇਹੋ ਜਿਹੇ ਨੌਜਵਾਨ ਨੇ ਜਿਹੜੇ ਅੰਦਰ ਹੀ ਅੰਦਰ ਬੇਚੈਨ ਵੀ ਆ। ਜੀ। ਬਾਕੀ ਕਿਸੇ ਆਪਾਂ ਸਾਜ਼ਿਸ਼ ਤੋਂ ਇਨਕਾਰ ਨਹੀਂ ਕਰਦੇ, ਪਰ ਜਿੰਨਾ ਘਟਨਾਕ੍ਰਮ ਰਿਕਾਰਡ ਤੇ ਮੈਂ ਉਹਦੇ ਲਿਹਾਜ਼ ਨਾਲ ਗੱਲ ਕਰ ਰਿਹਾ। ਜੀ। ਬਾਕੀ ਤਫਤੀਸ਼ ਚੱਲੇਗੀ, ਹੂੰ, ਫੇਰ ਪਤਾ ਲੱਗੇਗਾ। ਪਰ ਜਵਾਬਦੇਹੀ ਸੁਰੱਖਿਆ ਦੇ ਮਾਮਲੇ ਦੇ ਵਿੱਚ ਇਹਨਾਂ ਦੀ ਬਣਦੀ ਆ ਕਿ ਪਾਸ ਦੇਣ ਵਾਸਤੇ ਜੇ ਸਿਫਾਰਿਸ਼ ਹੋਈ ਆ ਤਾਂ ਕੀ ਉਦੋਂ ਛਾਨਬੀਨ ਨਹੀਂ ਕੀਤੀ ਕਿ ਫੇਰ ਕੀ ਐਂਟਰੀ ਵੇਲੇ ਪੂਰਨ ਤੌਰ ਤੇ ਤਲਾਸ਼ੀ ਨਹੀਂ ਲਈ ਗਈ? ਇਹ ਸਾਰੀਆਂ ਚੀਜ਼ਾਂ ਦੇ ਜਵਾਬ ਦੇਖੋ ਦੇਣੇ ਪੈਣਗੇ। ਸਦਨ ਦਾ ਮਾਮਲਾ ਹੈ, ਸਦਨ ਸਾਰੀ ਇਹਨਾਂ ਨੂੰ ਤਫਤੀਸ਼ ਕਰਕੇ ਉੱਥੇ ਰਿਪੋਰਟ ਰੱਖਣੀ ਪੈਗੀ ਔਰ ਅਮਿਤ ਸ਼ਾਹ ਨੂੰ ਤੁਸੀਂ ਦੇਖਣਾ, ਦੇਸ਼ ਨੂੰ ਜਵਾਬ ਦੇਣਾ ਪਵੇਗਾ। ਹੂੰ। ਜੀ, ਜੀ। ਇਹਦੇ ਵਿੱਚ 2-3 ਚੀਜ਼ਾਂ ਜਿਹੜੀਆਂ ਨੇ ਹੋਰ ਐਡ ਕਰਦੇ ਚਲੇ ਗਏ। ਉਹ ਬੀਬੀ ਜਿਹੜੀ ਆ, ਜਿਹੜੀ ਤੁਸੀਂ 42-43 ਸਾਲਾਂ ਦਾ ਜ਼ਿਕਰ ਕੀਤਾ ਮਿੰਟੂ ਜੀ, ਉਹ ਹਰਿਆਣੇ ਦੇ ਨਾਲ ਉਹਦਾ ਤਾਲੁਕਾ ਦੱਸਿਆ ਜਾਂਦਾ ਤੇ ਬਿਲਕੁਲ ਬੇਰੁਜ਼ਗਾਰ ਹੈ। ਜਿਹੜੀ ਦੂਜੀ ਗੱਲ ਹੈ, ਨੀਲਮ ਉਹਦਾ ਨਾਂ ਹੈ। ਨੀਲਮ ਉਹਦਾ ਹਾਂਜੀ, ਉਹ ਤਿਆਰੀ ਕਰ ਰਹੀ ਹੈ, ਤਿਆਰੀ ਕਰ ਰਹੀ ਸੀ ਜੌਬ ਵਾਸਤੇ। ਜੀ, ਜੀ, ਬਿਲਕੁਲ। ਇੱਕ ਮਿੰਟ ਜੀ, ਤੁਹਾਡੇ ਯਾਦ ਹੋਣਾ, ਆਪਾਂ ਕਾਫੀ ਸਮਾਂ ਪਹਿਲਾਂ ਜਦੋਂ ਅਨਐਮਪਲੋਇਮੈਂਟ ਰੇਟ ਦੇ ਬਾਰੇ ਜਦੋਂ ਆંકੜੇ ਛਪਾਏ ਗਏ ਸੀ ਜਾਂ ਇਸੇ ਮੰਚ ਤੇ ਆਪਾਂ ਚਰਚਾ ਕੀਤੀ ਸੀ ਕਿ
ਦੇਸ਼ ਦੇ ਵਿੱਚ ਜਿਹੜਾ ਅਨਪਲੋਇਮੈਂਟ, ਜਿਹੜਾ ਅਨਇੰਪਲੋਇਡ ਯੂਥ ਹੈ, ਜਿਹੜੇ ਲੋਕ ਬੇਰੁਜ਼ਗਾਰ ਨੇ, ਨੌਜਵਾਨ ਬੇਰੁਜ਼ਗਾਰ ਨੇ, ਉਹਨਾਂ ਦੇ ਵਿੱਚ ਇੱਕ ਤਰੀਕੇ ਦੀ ਭਾਵਨਾ ਆ ਰਹੀ ਹੈ ਕਿ ਅਸੀਂ ਕੁਛ ਨਾ ਕੁਛ ਕਰੀਏ, ਪਰ ਕਦੇ ਵੋਟਾਂ ਦੇ ਨਾਂ ਤੇ, ਕਦੇ ਧਰਮ ਦੇ ਨਾਂ ਤੇ, ਕਦੇ ਝਾਕੀਆਂ ਦੇ ਨਾਂ ਤੇ, ਕਦੇ ਕਿਵੇਂ ਨਾ ਕਿਵੇਂ ਉਸ ਗੁੱਸੇ ਨੂੰ ਦਬਾ ਲਿਆ ਜਾਂਦਾ ਹੈ। ਦੂਜੀ ਅਹਿਮ ਗੱਲ ਹੈ ਕਿ ਜਿਹੜੀ ਤੁਸੀਂ ਕੀ ਜਿਹੜੇ ਐਥਿਕਸ ਨੇ, ਸਦਾਚਾਰ ਹੈ, ਇਹ ਦੂਜੇ ਮਊਆ ਮਵਿੱਤਰਾ ਜਾਂ ਹੋਰ ਲੋਕਾਂ ਦੇ ਲਈ ਬਣਾਏ ਆ, ਜਿਹੜੇ ਮੈਂਬਰ ਪਾਰਲੀਮੈਂਟ ਨੇ ਕੋਈ ਪਾਸ ਬਣਾ ਕੇ ਦਿੱਤਾ ਜਾਂ ਉਹਦੇ ਤੇ ਕੋਈ ਚੀਜ਼ਾਂ ਲਾਗੂ ਨਹੀਂ ਹੁੰਦੀਆਂ। ਤੇ ਪ੍ਰਧਾਨ ਮੰਤਰੀ ਸਾਹਿਬ ਕਦੋਂ ਬੋਲਣਗੇ, ਜਿਹੜੇ ਅਕਸਰੀ ਨਾ ਉਹ ਪਹਿਲਵਾਨਾਂ ਦੇ ਗੁੱਸੇ ਤੇ ਬੋਲੇ ਜਦੋਂ ਪ੍ਰੋਟੈਸਟ ਕਰ ਰਹੇ ਸੀ, ਨਾ ਉਹ ਛੇਤੀ ਮਣੀਪੁਰ ਤੇ ਬੋਲੇ, ਨਾ ਉਹ ਹੋਰ ਚੀਜ਼ਾਂ ਤੇ ਬੋਲੇ। ਤਵੱਕੋਂ ਕਿ ਇਹ ਘੱਟ ਹੀ ਹੈ ਮਿੰਟੂ ਜੀ ਕਿ ਉਹ ਸ਼ਾਇਦ ਉਹ ਵੀ ਇਸ ਮਸਲੇ ਤੇ ਬੋਲਣਗੇ, ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਇਹਦੇ ਚ ਹਾਊਸ ਨੂੰ ਜਵਾਬਦੇਹ ਹੋਣਾ ਪਏਗਾ ਨਾ। ਹੋਣਾ ਪਏਗਾ। ਇਹ ਮਾਮਲਾ ਸਦਨ ਦੇ ਅੰਦਰ ਦਾ, ਸਦਨ ਦੇ ਬਾਹਰ ਦਾ ਨਹੀਂ ਹੈ। ਤੁਸੀਂ ਇਸ ਗੱਲ ਨੂੰ ਸਮਝੋ, ਸਦਨ ਦਾ ਆਪਣਾ ਇੱਕ ਪ੍ਰੋਟੋਕਾਲ ਹੁੰਦਾ ਹੈ, ਸਦਨ ਦੇ ਆਪਣੇ ਕਹਿ ਲਓ ਕਿ ਨਿਯਮ ਹੁੰਦੇ ਆ, ਜੋ ਸਾਰੀ ਪ੍ਰੋਸੀਡਿੰਗ ਹੁੰਦੀ ਆ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜੇ ਉੱਥੇ ਚੁਣੇ ਹੋਏ ਨੁਮਾਇੰਦੇ ਨੇ ਕਰੋੜਾਂ ਲੋਕਾਂ ਦੇ, ਤਾਂ ਉਹਨਾਂ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਖਤਰਾ ਸੀਗਾ। ਸੋ ਇਸ ਕਰਕੇ ਹਾਊਸ ਨੂੰ ਜਵਾਬਦੇਹ ਤਾਂ ਹੋਣਾ ਹੀ ਪਊਗਾ, ਕਿਉਂਕਿ ਪ੍ਰਧਾਨ ਮੰਤਰੀ ਉਹ ਬਾਅਦ ਚ ਨੇ, ਸਭ ਤੋਂ ਪਹਿਲਾਂ ਹਾਊਸ ਦੇ ਮੈਂਬਰ ਨੇ। ਬਿਲਕੁਲ, ਅਮਿਤ ਸ਼ਾਹ ਵੀ ਹਾਊਸ ਦੇ ਮੈਂਬਰ ਨੇ, ਇਹ ਤੇ ਜ਼ਰੂਰੀ ਹੈ। ਪਰ ਜਿੱਥੋਂ ਤੱਕ ਸਵਾਲ ਹੈ ਕਿ ਜੋ ਪ੍ਰਤਾਪ ਸਿਮਾ ਨੇ ਜਿਹੜੀ ਇਹ ਸਿਫਾਰਿਸ਼ ਕੀਤੀ ਹੈ, ਬਿਲਕੁਲ ਉਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਉਸਨੇ ਥੋੜਾ ਬਹੁਤਾ ਵੀ ਨਹੀਂ ਵੇਖਿਆ ਕਿ ਜਿਸ ਵਿਅਕਤੀ ਨੂੰ ਕੋਈ ਪਾਸ ਉਹ ਜਾਰੀ ਕਰਨ ਜਾ ਰਿਹਾ ਹੈ ਕਿ ਉਹਦੀ ਭਾਵਨਾ ਹੈ। ਕਿਉਂਕਿ ਤੁਸੀਂ, ਮੈਂ ਜਿਵੇਂ ਕਿਹਾ ਕਿ ਉਹਦੇ ਚ ਇੱਕ ਤਰ੍ਹਾਂ ਨਾਲ ਸੈਲਫ ਡਿਕਲੇਰੇਸ਼ਨ ਹੈ ਤੁਹਾਡੀ। ਹਾਂਜੀ, ਬਿਲਕੁਲ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਕਿ ਹਾਂਜੀ ਮੈਂ ਨਿੱਜੀ ਤੌਰ ਤੇ ਜਾਣਦਾ ਵੀ ਤੁਸੀਂ ਜਾਰੀ ਕਰ ਦਿਓ, ਕੋਈ ਖਤਰਾ ਨਹੀਂ ਹੈ। ਪਰ ਅੱਜ ਜੇ ਤੁਸੀਂ ਵੇਖੋਗੇ, ਓਮ ਬਿੜਲਾ ਜੀ ਜਿਹੜੇ ਹੈਗੇ ਨੇ ਸਪੀਕਰ, ਉਹਨਾਂ ਨੇ ਨਾਲ ਦੀ ਨਾਲ ਕਿਹਾ ਕਿ ਪਾਸ ਬੰਦ ਕਰ ਦਿਓ। ਤਾਂ ਮੇਰੇ ਖਿਆਲ ਦੇ ਨਾਲ ਜਿਹੜੇ ਆਪਣੇ ਵਰਗੇ ਕਦੇ ਚੁਣ ਕੇ ਤੇ ਜਾ ਨਹੀਂ ਸਕਦੇ ਉੱਥੇ, ਜੋ ਕਦੇ ਚਾਹਤ ਰੱਖਦੇ ਕਿ ਯਾਰ ਚਲੇ ਜਾਵਾਂਗੇ, ਤਾਂ ਉਹਨਾਂ ਵਾਸਤੇ ਵੀ ਐਂਟਰੀ ਬੰਦ ਹੋ ਗਈ। ਬਿਲਕੁਲ ਇਹ ਹੋਣਾ ਚਾਹੀਦਾ, ਤਫਤੀਸ਼ ਹੋਣੀ ਚਾਹੀਦੀ ਹੈ, ਕੀ ਮਾਜ਼ਰ ਹੈ, ਕੀ ਮਾਮਲਾ ਹੈ। ਪਰ ਜੇ ਸੱਚੀ ਹੋ, ਚਲੋ ਉਹਨਾਂ ਨੇ ਇਹ ਗੱਲ ਦੇਸ਼ ਤੱਕ ਪਹੁੰਚਾਉਣ ਵਾਸਤੇ, ਦੁਨੀਆ ਤੱਕ ਪਹੁੰਚਾਉਣ ਵਾਸਤੇ ਕਿ ਯੂਥ ਜਿਹੜਾ ਇੱਕ ਤਾਂ ਐਸਾ ਯੂਥ ਹੈ ਕਿ ਜਿਹੜਾ ਨੀਮ ਬੇਹੋਸ਼ੀ ਦੀ ਹਾਲਤ ਚ ਇਹਨਾਂ ਦੇ ਮਗਰ ਜੈ ਜੈਕਾਰ ਕਰਕੇ ਤੁਰਿਆ ਫਿਰਦਾ ਹੈ। ਇੱਕ ਐਸਾ ਵੀ ਯੂਥ ਦਾ ਤਬਕਾ ਹੈ ਜੋ ਆਪਣੇ ਭਵਿੱਖ ਪ੍ਰਤੀ ਆਸਵੰਦ ਨਹੀਂ ਹੈ, ਬਲਕਿ ਬੇਹੱਦ ਜ਼ਿਆਦਾ ਚਿੰਤਾਤੁਰ ਹੈ। ਸਾਨੂੰ ਉਸ ਸਮੱਸਿਆ ਵੱਲ ਵੀ ਦੇਖਣਾ ਪਏਗਾ ਕਿ ਅੱਜ ਤਾਂ ਉਹਨਾਂ ਨੇ ਧੂਏ ਵਾਲਾ ਬੰਬ ਸੁੱਟਿਆ, ਖੁਦਾ ਨਾ ਖਾਸਤਾ ਜੇ ਉੱਥੋਂ ਤੱਕ ਉਹ ਚਲੇ ਗਏ, ਕੋਈ ਹੋਰ ਨੁਕਸਾਨ ਕਰ ਦਿੰਦੇ, ਸੱਚੀਓ ਕੋਈ ਅੱਤਵਾਦ ਵਾਲੀ ਗਤੀਵਿਧੀ ਕਰ ਦਿੰਦੇ, ਤਾਂ ਫਿਰ ਤਾਂ ਮਸਲਾ ਤੇ ਇਹ ਹੈ ਕਿ ਇਸ ਪਾਸੇ ਵੀ ਤੁਹਾਨੂੰ ਧਿਆਨ ਦੇਣ ਦੀ ਲੋੜ ਆ ਕਿ ਇਹ ਜਿਹੜੀ ਧਰਮ ਦੀ ਰਾਜਨੀਤੀ ਆ, ਕੱਟੜਤਾ ਦੀ ਰਾਜਨੀਤੀ ਆ, ਇਹਨੂੰ ਛੱਡ ਕੇ ਜੋ ਨੌਜਵਾਨਾਂ ਲਈ ਭਵਿੱਖ ਮੁਖੀ ਤੁਸੀਂ ਯੋਜਨਾਵਾਂ ਤਿਆਰ ਕਰਦੇ ਹੋ, ਉਹਨਾਂ ਵੱਲ ਵੀ ਧਿਆਨ ਦਿਓ। ਜੀ ਬਿਲਕੁਲ। ਤੇ ਮਿੰਟ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ। 20 ਦਸੰਬਰ ਦੇ ਜਿਹੜੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਨਾ, ਉਹਦੇ ਲਈ ਯਤਨ ਤੇਜ਼ ਹੋ ਚੁੱਕੇ ਆ ਜੀ। ਦੇਖੋ, ਇੱਕ ਪ੍ਰਦਰਸ਼ਨ ਤੇ ਮੈਂ ਪਰਸੋਂ ਚੌਥ ਵੇਖਿਆ, ਉੱਥੇ ਹੋਇਆ ਵੀ ਆ, ਕਾਫੀ ਨਿਹੰਗ ਸਿੰਘ ਵੀ ਨਜ਼ਰ ਆ ਰਹੇ ਸਨ ਦਿੱਲੀ ਦੇ ਵਿੱਚ। ਪਰ ਇਹ SGPC ਵਾਲਾ ਹੈ ਜਿਹੜਾ ਇਹਨਾਂ ਨੇ ਉਲੀਕਿਆ ਹੋਇਆ ਹੈ। ਇਹਨਾਂ ਨੇ ਦੱਸ ਦਿੱਤਾ ਹੈ ਕਿ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਤੋਂ ਰਾਸ਼ਟਰਪਤੀ ਭਵਨ ਤੱਕ ਇਹ ਜਿਹੜਾ ਮਾਰਚ ਹੈ ਉਹ ਕੀਤਾ ਜਾਏਗਾ। ਪਰ ਮੈਨੂੰ ਲੱਗਦਾ ਹੈ ਕਿ ਹੁਣ ਪ੍ਰਵੀਨ ਜੀ ਕਾਫੀ ਸਖਤੀ ਹੋ ਜਾਏਗੀ ਦਿੱਲੀ ਦੇ ਵਿੱਚ ਜੀ। ਹਾਲਾਂਕਿ ਇਹ ਕੁਝ ਕਾਰ ਸੇਵਾ ਵਾਲੀਆਂ ਜਿਹੜੀਆਂ ਜਥੇਬੰਦੀਆਂ ਨੇ ਜਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਹੈਗੇ ਨੇ ਪੰਥਕ ਦਲ, ਉਹਨਾਂ ਸਾਰਿਆਂ ਨੂੰ ਸੱਦਾ ਤੇ ਦੇ ਰਹੇ ਆ ਕਿ ਪੂਰੇ ਦਲ ਬਲ ਦੇ ਨਾਲ ਚੱਲੀਏ। ਪਰੰਤੂ ਹੁਣ ਮਸਲਾ ਤੇ ਇਹ ਆ ਕਿ ਠੀਕ ਆ, ਇਹ ਮੰਗ ਵੀ ਬਹੁਤ ਜ਼ਰੂਰੀ ਆ, ਇੱਥੋਂ ਤੱਕ ਗੱਲ ਪਹੁੰਚਾਈ ਜਾਣੀ ਵੀ ਲਾਜ਼ਮ ਹੈ। ਪਰ ਮੈਨੂੰ ਵੀ ਲੱਗਦਾ ਕਿ ਹੁਣ ਰਾਸ਼ਟਰਪਤੀ ਭਵਨ ਤੱਕ ਸਾਰੇ ਰਸਤੇ ਖੋਲੇ ਜਾਣ। ਹਾਂ, ਕੋਈ ਵਫਦ ਤੇ ਭਾਵੇਂ ਜਾ ਸਕਦਾ ਹੋਵੇ, ਹਾਲਾਂਕਿ ਆਪਾਂ ਗੱਲ ਹੀ ਕਰਦੇ ਪਏ ਆ। 20 ਤਰੀਕ ਨੂੰ ਕੀ ਹੋਏਗਾ ਕੀ ਨਹੀਂ ਹੋਏਗਾ ਮੈਨੂੰ ਪਤਾ ਨਹੀਂ ਹੈ, ਪਰੰਤੂ ਜਿਸ ਤਰ੍ਹਾਂ ਦੀ ਹਾਲਤ ਬਣ ਗਈ ਆ ਹੁਣ ਤੇ ਕੋਈ ਘੱਟੋ ਘੱਟ ਇਸ ਤਰ੍ਹਾਂ ਦਾ ਰਿਸਕ ਨਹੀਂ ਲੈਣਗੇ ਉਹ ਸੁਰੱਖਿਆ ਦੇ ਲਿਹਾਜ਼ ਨਾਲ। ਦੂਜੀ ਗੱਲ ਇਹ ਆ ਕਿ ਦੇਖੋ, ਇੱਕ ਪਾਸੇ ਤੇ ਇਹ ਸਾਰਾ ਕੁਝ ਚੱਲ ਰਿਹਾ ਹੈ, ਹੁਣ ਦੂਜੇ ਪਾਸੇ ਇੱਕ ਪਾਸੇ ਤੇ ਪ੍ਰਦਰਸ਼ਨ ਕਿਹਦੇ ਖਿਲਾਫ ਕਰਨਾ, ਕੇਂਦਰ ਸਰਕਾਰ ਦੇ ਖਿਲਾਫ ਹੀ ਕਰੋਗੇ ਨਾ। ਤਾਂ ਦੂਜੇ ਪਾਸੇ ਕੱਲ ਰਖੜਾ ਸਾਹਿਬ ਤੇ ਕਹਿ ਰਹੇ ਸੀ ਕਿ ਅੰਦਰ ਖਾਤੇ ਗੱਲ ਚੱਲ ਰਹੀ ਹੈ ਜੀ, ਚਾਂਸ ਹੈ ਕਿ ਸਾਡਾ ਗੱਠਜੋੜ ਹੋ ਜਾਏਗਾ। ਤੇ ਫਿਰ ਸ਼ਾਮ ਨੂੰ ਪਤਾ ਨਹੀਂ ਕਿਹਦਾ ਟੈਲੀਫੋਨ ਖੜਕਿਆ, ਫਿਰ ਕਹਿੰਦੇ ਕਿ ਨਹੀਂ ਏਦਾਂ ਨਹੀਂ, ਓਦਾਂ ਨਹੀਂ, ਪੋਚੇ ਮਾਰਨ ਲੱਗ ਪਏ। ਵੀ ਇਹ ਕੀ ਗੱਲ ਆ?
ਇਹ ਵੀ ਤੇ ਇੱਕ ਵੇਖਣ ਵਾਲਾ ਹੈ ਨਾ ਕਿ ਤੁਹਾਡਾ ਐਡਾ ਸੀਨੀਅਰ ਲੀਡਰ ਇਹੋ ਜਿਹੇ ਨਾਜ਼ੁਕ ਮੌਕੇ ਤੇ ਵੀ ਇਸ ਤਰ੍ਹਾਂ ਦੇ ਬਿਆਨ ਦਿੱਤੀ ਜਾਂਦਾ ਕਿ ਇੱਕ ਪਾਸੇ ਤੁਸੀਂ ਮੋਰਚਾ ਖੋਲਦੇ ਹੋ ਕੇਂਦਰ ਸਰਕਾਰ ਦੇ ਖਿਲਾਫ ਤੇ ਦੂਸਰੇ ਪਾਸੇ ਉਹ ਕਹਿੰਦਾ ਕਿ ਗੱਲ ਚੱਲ ਰਹੀ ਹੈ ਤੇ ਫਿਰ ਉਸ ਗੱਲ ਨੂੰ ਪਲਟਿਆ ਜਾਂਦਾ ਹੈ ਜਦੋਂ ਔਨ ਦਾ ਏਅਰ ਆ ਜਾਂਦੀ ਆ ਉਹ ਸਾਰੀ ਇੰਟਰਵਿਊ। ਇਹ ਥੋੜੇ ਜਿਹੇ ਖਿਆਲ ਜਿਹੜੇ ਰੱਖਣੇ ਚਾਹੀਦੇ ਆ। ਬਾਕੀ ਦੇਖੋ ਮੈਂ ਨਾ ਇੱਕ ਗੱਲ ਕੱਲ ਨੋਟ ਕੀਤੀ ਆ, ਕੁਝ ਗੱਲਾਂ ਚਲੋ ਕਈ ਸਾਲਾਂ ਤੋਂ ਦੁਹਰਾ ਰਹੇ ਆ, ਦੁਹਰਾ ਵੀ ਦੇਣੀਆਂ ਚਾਹੀਦੀਆਂ। ਜਿਹੜੀ ਗੱਲ ਬਹੁਤ ਲੰਬੇ ਸਮੇਂ ਤੋਂ ਮੈਂ ਕਹਿੰਦਾ ਆ ਰਿਹਾ ਸੀਗਾ, ਤੁਸੀਂ ਮੇਰੇ ਮੂੰਹੋਂ ਸੁਣੀ ਹੋਣੀ ਆ, ਨਹੀਂ ਤਾਂ ਸਰੋਤਿਆਂ ਨੇ ਤੇ ਇੱਥੇ ਪੰਜਾਬੀ ਰੇਡੀਓ ਯੂਐਸ ਤੇ ਜ਼ਰੂਰ ਸੁਣੀ ਹੋਏਗੀ, ਕਿਉਂਕਿ ਅਸੀਂ ਬੰਦੀ ਸਿੰਘਾਂ ਦੇ ਮਾਮਲੇ 'ਚ ਬਹੁਤ ਲੰਬੇ ਸਮੇਂ ਤੋਂ ਗੱਲ ਕਰਦੇ ਆ ਰਹੇ ਹਾਂ ਲਗਾਤਾਰ ਜੀ ਕਿ ਜਿਵੇਂ ਅਫਰੀਕਾ 'ਚ ਟਰੁਥ ਐਂਡ ਰੀਕਨਸਿਲੀਏਸ਼ਨ ਕਮਿਸ਼ਨ ਬਣਿਆ ਸੀ, TRC ਜਿਸ ਨੂੰ ਕਹਿੰਦੇ ਆ, ਜਿੱਦਣ 370 ਤੇ ਫੈਸਲਾ ਲਿਖਿਆ ਗਿਆ ਤੇ ਉੱਥੇ ਜਿਹੜੇ ਹੈਗੇ ਸਨ ਨਾ ਜਸਟਿਸ ਕੌਲ ਸਾਹਿਬ ਜੀ, ਉਹਨਾਂ ਦੀ ਤੁਸੀਂ ਸਾਰੀ ਸਟੇਟਮੈਂਟ ਤੇ ਪੜੋ ਨਾ, ਉਸ ਮੁੱਦੇ 'ਚ ਉਹਨਾਂ ਨੇ ਕੀ ਦਰਜ ਕਰਵਾਈ ਆ, ਉਹਨਾਂ ਨੇ ਕਿਸ ਤਰ੍ਹਾਂ ਸਿਫਾਰਿਸ਼ ਕੀਤੀ ਇਸ ਚੀਜ਼ ਦੀ। ਦੇਖੋ ਕਮਾਲ ਦੀ ਗੱਲ ਆ ਕਿ ਕੈਸੇ ਮੌਕੇ ਤੇ ਇੱਕ ਇਤਿਹਾਸਕ ਫੈਸਲੇ ਦੇ ਮੁਤਲਕ ਜਦੋਂ ਜੱਜ ਸਾਹਿਬ ਕੋਈ ਸਿਫਾਰਿਸ਼ ਕਰ ਰਹੇ ਨੇ, ਜਸਟਿਸ ਕੌਲ ਸੀਨੀਅਰ ਜਸਟਿਸ ਨੇ, ਉਹ ਟੌਪ ਦੇ 5 ਸੀਨੀਅਰ ਜੱਜਾਂ ਦੇ ਵਿੱਚੋਂ ਤੇ ਇਸ ਸੰਵਿਧਾਨਕ ਬੈਂਚ ਦਾ ਉਹ ਹਿੱਸਾ ਸਨ, ਤਾਂ ਉਹਨਾਂ ਨੇ ਕਿਹਾ ਕਿ ਕਸ਼ਮੀਰ ਦੇ ਮਾਮਲੇ 'ਚ ਹੋਣਾ ਚਾਹੀਦਾ ਕਿ ਵੇਲਾ ਆ ਗਿਆ ਕਿ ਹੁਣ ਜ਼ਖਮਾਂ ਨੂੰ ਭਰਿਆ ਜਾਵੇ, ਇਸ ਤੋਂ ਪਹਿਲਾਂ ਕਿ ਯਾਦਦਾਸ਼ਤ ਸ਼ਕਤੀ ਜਵਾਬ ਦੇ ਜਾਵੇ ਕਿ ਅੱਜ ਦੀ ਜਿਹੜੀ ਉੱਥੋਂ ਦੀ ਨੌਜਵਾਨ ਪੀੜ੍ਹੀ ਆ ਭਾਈ ਉਹਦਾ ਗੁੱਸਾ ਕੱਢੋ। ਮਤਲਬ ਇਹ ਸਾਰੇ ਚੀਜ਼ ਨੂੰ ਉਹ ਆ ਗਿਆ ਨਾ, ਕਮਿਸ਼ਨ ਦੇ ਵਿੱਚ ਹੀ ਆ ਗਿਆ ਸਾਰਾ ਕੁਝ। ਜੀ ਉਹਨੂੰ ਜੇ ਆਪਾਂ ਕਹਿ ਲਈਏ ਕਿ ਸੱਚ ਤੇ ਸੁਲ੍ਹਾ ਵਾਲਾ ਕਮਿਸ਼ਨ ਕਹਿ ਲਓ ਕਿ ਉਸ ਨੂੰ ਪ੍ਰਵਾਨ ਕਰੋ, ਸੁਲ੍ਹਾ ਕਰੋ ਤੇ ਅੱਗੇ ਵਧੋ। ਜੀ ਤੇ ਹਾਈ ਗੱਲ ਜਿਹੜੀ ਆ ਉਹ ਕਈ ਵਾਰੀ ਮੈਂ ਕਿਹਾ, ਪਰ ਕੋਈ ਵੀ ਪੰਥਕ ਲੀਡਰ ਇਸ ਗੱਲ ਦਾ ਨੋਟਿਸ ਹੀ ਨਹੀਂ ਲੈ ਰਿਹਾ ਕਿ ਤੁਸੀਂ ਇਸ ਨੂੰ ਆਧਾਰ ਬਣਾ ਕੇ ਮੰਗ ਚੁੱਕ ਸਕਦੇ ਹੋ ਕਿ ਜੇ ਕਸ਼ਮੀਰ ਵਾਸਤੇ 80 ਦੇ ਦਹਾਕੇ ਤੋਂ ਕਹਿ ਰਹੇ ਕੌਲ ਸਾਹਿਬ ਕਿ ਸਾਨੂੰ ਇਸ ਤਰ੍ਹਾਂ ਦਾ ਇੱਕ ਕਮਿਸ਼ਨ ਬਣਾ ਦੇਣਾ ਚਾਹੀਦਾ ਜੀ, ਤੇ 80 ਦੇ ਦਹਾਕੇ ਵਿੱਚ ਹੀ ਤੇ ਇੱਥੋਂ ਦੀ ਜਵਾਨੀ ਵੀ ਝੁਲਸੀ ਹੈ, ਇੱਥੋਂ ਦਾ ਭਵਿੱਖ ਵੀ ਝੁਲਸਿਆ ਹੈ, ਇੱਥੋਂ ਦੇ ਵਿਦੋਸ਼ੇ ਵੀ ਝੁਲਸੇ ਆ, ਬਥੇਰਾ ਕੁਝ ਝੁਲਸਿਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਐਡਾ ਵੱਡਾ ਪੁਆਇੰਟ ਮੈਨੂੰ ਸਮਝ ਨਹੀਂ ਆਉਂਦੀ ਪ੍ਰਵੀਨ ਜੀ ਕਿ ਅਸੀਂ ਗਲਤ ਆ, ਸਾਡਾ ਨਜ਼ਰੀਆ ਗਲਤ ਹੈ ਕਿ ਅਸੀਂ ਬਹੁਤ ਵੱਡੀਆਂ ਆਸਾਂ ਲਾ ਲੈਨੇ ਲੀਡਰਾਂ ਤੋਂ, ਜਾਂ ਕਿਤੇ ਨਾ ਕਿਤੇ ਫਿਰ ਉਹੀ ਗਲਤ ਨੇ ਕਿ ਜਿਹੜੇ ਇਹੋ ਜਿਹੇ ਮੌਕਿਆਂ ਤੇ ਉਦਾਂ ਤੇ ਬੜੇ ਬਿਆਨ ਦੇ ਦਿੰਦੇ ਆ ਜੀ, ਇਹ ਹੋ ਰਿਹਾ ਜੀ, ਉਹ ਹੋ ਰਿਹਾ ਜੀ, ਫਲਾਹ ਹੋ ਰਿਹਾ, ਟਮਕਾ ਹੋ ਰਿਹਾ। ਮੈਂ ਉੱਧਰ ਨਹੀਂ ਜਾਣਾ ਚਾਹੁੰਦਾ, ਉਹ ਸਾਰੇ ਜਜ਼ਬਾਤ ਭੜਕਾਉਣ ਵਾਲੀ ਤੇ ਜਜ਼ਬਾਤ ਕੈਸ਼ ਕਰਨ ਵਾਲੀ ਰਾਜਨੀਤੀ ਹੈ। ਪਰ ਜਿੱਥੇ ਇੱਕ ਕੰਮ ਦੀ ਗੱਲ ਆਉਂਦੀ ਹੈ, ਜਿੱਥੇ ਤੁਸੀਂ ਅੱਗੇ ਵੱਧ ਸਕਦੇ ਹੋ, ਉਸ ਪੁਆਇੰਟ ਨੂੰ ਤੁਸੀਂ ਮਿਸ ਕਰ ਰਹੇ ਹੋ ਯਾਰ। ਬਹੁਤ ਮੈਨੂੰ ਹੈਰਾਨਗੀ ਹੋਈ ਇਸ ਗੱਲ ਤੇ। ਜੀ ਤੇ ਮਿੰਟੂ ਜੀ ਗੱਲ ਕਰੀਏ ਕਸ਼ਮੀਰ ਦੀ, ਇੱਥੇ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ ਜੀ। ਪ੍ਰਵੀਨ ਜੀ ਇਹ ਸਿਰਸਾ ਸਾਹਿਬ ਅੱਜ ਬੜੀਆਂ ਵੱਡੀਆਂ ਗੱਲਾਂ ਕਰ ਰਹੇ ਸਨ, ਚਲੋ ਵਧਾਈ ਹੋਵੇ, ਆਨੰਦ ਮੈਰਿਜ ਐਕਟ ਜਿਹੜਾ ਉੱਥੇ ਲਾਗੂ ਹੋ ਗਿਆ। ਕਈ ਸਟੇਟਾਂ 'ਚ ਪਹਿਲਾਂ ਹੀ ਲਾਗੂ ਹੈ ਇੰਡੀਆ 'ਚ, ਇੱਥੇ ਕਸ਼ਮੀਰ ਦੇ ਵਿੱਚ ਹੁਣ ਕੀ ਬਣਾ ਰਿਹਾ ਸੋਚੋ, ਥੋੜਾ ਜਿਹਾ ਦਿਮਾਗ ਤੇ ਜ਼ੋਰ ਦਿਓ। ਸਿਰਸਾ ਸਾਹਿਬ ਜਸਟੀਫਾਈਬਲ ਕਰ ਰਹੇ ਆ ਕਿ 370 ਮਨਸੂਖ ਹੋਣ ਤੋਂ ਬਾਅਦ ਵੇਖ ਲਓ ਸਿੱਖਾਂ ਨੂੰ ਉੱਥੇ ਮੈਰਿਜ ਐਕਟ ਮਿਲ ਗਿਆ ਜੇ। ਬਿਲਕੁਲ, ਜੇ ਉਹ ਹੁੰਦੀ 35 ਇਹ ਹੁੰਦੀ ਤੇ ਵੇਖ ਲਓ ਉੱਥੇ ਲਾਗੂ ਹੀ ਨਹੀਂ ਸੀ ਹੋਣਾ। ਬਸ ਗੱਲ ਇਹ ਆ ਕਿ ਐਂਡ 'ਚ ਸਿੱਧੂ ਸਾਹਿਬ ਵਾਂਗੂ ਇਹ ਨਹੀਂ ਕਹਿੰਦੇ ਵੀ ਠੋਕੋ ਤਾਲੀ, ਬਾਕੀ ਉਹ ਸਾਰੀ ਗੱਲ ਉਹੀ ਕਰ ਰਹੇ ਆ। ਦੂਜੀ ਗੱਲ ਇਹ ਆ ਕਿ ਸਿਰਸਾ ਸਾਹਿਬ ਪਰਸੋਂ ਚੌਥ ਦੇ ਕਿਉਂ ਚੁੱਪ ਨੇ, ਸਮਝ ਨਹੀਂ ਆਉਂਦੀ। ਉਹਨਾਂ ਨੇ ਰਿਜ਼ਰਵੇਸ਼ਨ ਦਿੱਤੀ ਹੈ ਜੰਮੂ ਐਂਡ ਕਸ਼ਮੀਰ 'ਚ, ਜਿਹੜੇ ਉਧਰੋਂ ਆਏ ਆ ਉਹਨਾਂ ਨੂੰ ਵੀ ਦੇ ਦਿੱਤੀ, ਕਸ਼ਮੀਰੀ ਪੰਡਤਾਂ ਨੂੰ ਵੀ ਦੇ ਦਿੱਤੀ ਜੀ। ਤੇ ਸਿੱਖ ਉੱਥੇ ਸਿੱਖਾਂ ਦੀ ਰਾਜਨੀਤਿਕ ਹੋਂਦ ਹੈ ਤੇ ਸਿੱਖਾਂ ਨੂੰ ਕੀ ਲੈ ਕੇ ਦਿੱਤਾ ਜੇ? ਜੀ ਬਿਲਕੁਲ, ਆਨੰਦ ਮੈਰਿਜ ਐਕਟ। ਤੇ ਆਨੰਦ ਮੈਰਿਜ ਐਕਟ ਮਾਫ ਕਰਨਾ ਪ੍ਰਵੀਨ ਜੀ, ਅਸੀਂ ਇਹਨਾਂ ਚੀਜ਼ਾਂ ਤੇ ਬਥੇਰਾ ਕੰਮ ਕੀਤਾ ਹੋਇਆ। ਆਨੰਦ ਮੈਰਿਜ ਐਕਟ ਸਿਰਫ ਸਿੱਖਾਂ ਨੂੰ ਇੱਕ ਤਰ੍ਹਾਂ ਨਾਲ ਗੁੰਮਰਾਹ ਕਰਨ ਵਾਲੀ ਗੱਲ ਆ ਜੀ। ਜੇ ਦੇਣਾ ਤਾਂ ਸਿੱਖਾਂ ਨੂੰ ਸਿੱਖ ਮੈਰਿਜ ਐਕਟ ਦਿਓ, ਹਿੰਦੂ ਮੈਰਿਜ ਐਕਟ ਦੇ ਬਰੋਬਰ, ਠੀਕ ਹੈ ਨਾ? ਕਿਉਂ? ਕਿਉਂਕਿ ਆਨੰਦ ਮੈਰਿਜ ਐਕਟ ਇਸ ਕਰਕੇ ਪੂਰਾ ਨਹੀਂ ਹੈ ਕਿਉਂਕਿ ਇਹਦੇ 'ਚ ਨਾ ਗੋਦਨਾਮਾ ਹੈ, ਨਾ ਇਹਦੇ ਵਿੱਚ ਤੁਸੀਂ ਤਲਾਕ ਲੈ ਸਕਦੇ ਹੋ ਜੀ, ਨਾ ਕੋਈ ਪ੍ਰਾਪਰਟੀ ਦਾ। ਉਹ ਜਿਹੜੇ ਤੁਹਾਡੇ ਡਿਸਪਿਊਟ ਹੋਣਗੇ ਕਿਹਦੇ 'ਚ ਜਾਓਗੇ? ਵਾਪਸ ਹਿੰਦੂ ਮੈਰਿਜ ਐਕਟ ਦੇ ਵਿੱਚ। ਸੋ ਇਸ ਕਰਕੇ ਇਹ ਚੀਜ਼ਾਂ ਜਾਂ ਤੇ ਇਹ ਠੀਕ ਕਰਕੇ ਦਿਓ ਵੀ ਹਾਂਜੀ ਆਨੰਦ ਮੈਰਿਜ ਐਕਟ ਦੀ ਜਗ੍ਹਾ ਸਿੱਖ ਮੈਰਿਜ ਐਕਟ ਕਰ ਦਿਓ ਫਿਰ।
ਤੇ ਜਾਂ ਫਿਰ ਆਹ ਪੁਚਲਾਉਣ ਵਾਲੀਆਂ ਗੱਲਾਂ ਨਾ ਕਰਿਆ ਕਰੋ। ਸੱਚਾਈ ਇਹ ਆ ਕਿ ਉੱਥੇ ਕੋਈ ਸਿੱਖਾਂ ਨੂੰ ਕੋਈ ਰਾਜਸੀ ਤਾਕਤ ਦੇ ਦਿੰਦੇ। ਇਹਨਾਂ ਨੇ ਕਈ ਮਤਲਬ ਕਿ ਇਸ ਤਰ੍ਹਾਂ ਆ ਕਿ ਅਪੁਆਇੰਟ ਕਰਨੇ ਨੇ। ਜੀ। ਸੀਟਾਂ ਜਿਹੜੀਆਂ ਹੂੰ, ਇਹਨਾਂ ਨੇ ਵਧਾਈਆਂ ਨੇ ਉਹਦੇ ਵਿੱਚ ਅਪੁਆਇੰਟ ਹੋਣੇ ਨੇ ਜਿਵੇਂ ਰਾਜ ਸਭਾ 'ਚ ਹੁੰਦੇ ਨੇ। ਜੀ, ਜੀ। ਤੇ ਕੀ ਗੱਲ ਹੈ ਜੇ ਉੱਥੇ ਇੰਨੇ ਚਿਰਾਂ ਤੋਂ ਸਿੱਖ ਰਹਿੰਦੇ ਆ, ਰਾਜ ਭਾਗ ਵੀ ਰਿਹਾ ਸਿੱਖਾਂ ਦਾ ਉੱਥੇ। ਤੇ ਕੀ ਹੂੰ, ਜੇ ਇੱਕ ਉਹਨਾਂ ਦੀ ਵੀ ਸੀਟ ਰੱਖ ਦਿੰਦੇ ਘੱਟ ਗਿਣਤੀਆਂ ਦੀ, ਤੇ ਕੀ ਫ਼ਰਕ ਪੈਣ ਲੱਗਾ ਸੀ? ਹੂੰ, ਹਿੰਦੂਆਂ ਦੀ ਵੀ ਆ ਗਈ ਉੱਥੇ, ਮੁਸਲਮਾਨਾਂ ਦੀ ਵੀ ਆ ਗਈ, ਦਲਿਤਾਂ ਦੀ ਵੀ ਆ ਗਈ। ਜਿਹੜੇ ਉਧਰੋਂ ਆਏ ਨੇ ਦੂਸਰੀ ਸਾਈਡ ਤੋਂ, ਪਾਕਿਸਤਾਨ ਵਾਲੀ ਸਾਈਡ ਤੋਂ, ਉਹਨਾਂ ਲਈ ਵੀ ਆ ਗਏ। ਕਸ਼ਮੀਰੀ ਪੰਡਤਾਂ ਲਈ ਆ ਗਈ ਤੇ ਸਿੱਖ ਕਿੱਥੇ ਰਹਿ ਗਏ? ਜੀ, ਜੀ। ਤੇ ਮਿੰਟੂ ਜੀ, ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਝਟਕਾ ਲੱਗਿਆ ਜੀ? ਹਾਂਜੀ, ਇਹ ਹੁਣੇ-ਹੁਣੇ ਖਬਰ ਆਈ ਆ ਹੂੰ, ਕਿ 158 ਸਹਾਇਕ ਪ੍ਰੋਫੈਸਰਾਂ ਦੀ ਭਰਤੀ, ਤੁਹਾਨੂੰ ਪਤਾ ਬੜਾ ਚਰਚਿਤ ਮਾਮਲਾ ਹੈ। ਤਾਂ ਹਾਂਜੀ। ਇਹਦੇ 'ਚ ਇਹਨਾਂ ਨੇ ਕੀ ਆ ਕਿ ਰਿਵਿਊ ਪਾਇਆ ਸੀਗਾ, ਤਾਂ ਦੁਬਾਰਾ ਅਪੀਲ ਪਾਈ ਸੀਗੀ। ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ 135 ਕਰ ਚੁੱਕੇ ਆ ਜੁਆਇਨ, ਉਹ ਰਹਿਣ ਦਿਓ। ਤਾਂ ਹੂੰ, ਹਾਈ ਕੋਰਟ ਨੇ ਇਹਦੇ ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸੋ ਇਹਦਾ ਮਤਲਬ ਇਹ ਆ ਕਿ ਜਿਹੜੀ ਉਹ 135 ਦੀ ਜੁਆਇਨਿੰਗ ਆ, ਉਹ ਜੁਆਇਨਿੰਗ ਵੀ ਗਈ। ਹੂੰ, 600 ਦੇ ਕਰੀਬ ਜਿਹੜੇ ਸੀਗੇ ਨਾ ਉਹ ਨਿਯੁਕਤ ਹੋਏ ਸੀਗੇ, ਤੇ ਉਹਦੇ ਵਿੱਚੋਂ 135 ਨੇ ਜੁਆਇਨ ਕਰ ਲਿਆ ਸੀਗਾ। ਠੀਕ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇੱਕ ਬਹੁਤ ਵੱਡਾ ਝਟਕਾ ਹੈ। ਪੰਜਾਬ ਸਰਕਾਰ ਨੂੰ ਇਹ ਸੀਗਾ ਕਿ ਅਸੀਂ ਕੁਛ ਨਾ ਕੁਛ ਇਸ ਮਾਮਲੇ 'ਚ ਕਰੀਏ, ਕਿਉਂਕਿ ਪਿੱਛੇ ਜੇ ਇੱਕ ਬੀਬੀ ਖੁਦਕੁਸ਼ੀ ਵੀ ਕਰ ਗਈ ਸੀਗੀ ਨਾ, ਤਾਂ ਉਦੋਂ ਹੂੰ, ਬਾਅਦ ਬਹੁਤ ਗੁੱਸਾ ਸੀਗਾ ਲੋਕਾਂ ਦੇ ਵਿੱਚ। ਹੂੰ, ਸੋ ਇਹਨਾਂ ਨੂੰ ਇਸ ਗੱਲ ਦੀ ਕਿਤੇ ਨਾ ਕਿਤੇ ਉਮੀਦ ਸੀਗੀ। ਹੁਣ ਦੇਖੋ ਅੱਗੇ ਕੀ ਕਰਦੇ, ਸੁਪਰੀਮ ਕੋਰਟ 'ਚ ਜਾਂਦੇ ਆ ਜਾਂ ਨਹੀਂ ਜਾਂਦੇ, ਜਾਂ ਵਿਚਾਲੜਾ ਰਸਤਾ ਕੱਢਦੇ ਆ। ਪਰ ਹੂੰ, ਇਹ ਬਹੁਤ ਵੱਡਾ ਝਟਕਾ ਹੈ ਪੰਜਾਬ ਸਰਕਾਰ ਦੀਆਂ ਉਮੀਦਾਂ ਵਾਸਤੇ, ਇਹਨਾਂ ਦੀਆਂ ਉਮੀਦਾਂ ਵਾਸਤੇ ਵੀ, ਤੇ ਜਿਹੜੇ ਉਮੀਦਵਾਰ ਸੀ ਉਹਨਾਂ ਦੀਆਂ ਉਮੀਦਾਂ ਵਾਸਤੇ ਵੀ। ਜੀ। ਤੇ ਜ਼ੀਰਕਪੁਰ ਦੇ ਵਿੱਚ ਕੋਈ ਐਨਕਾਊਂਟਰ ਕੀਤਾ ਗਿਆ ਜੀ? ਕੋਈ ਬਹੁਤ ਖੂੰਖਾਰ ਖੂਨੀ ਸੀਗਾ? ਹਾਂਜੀ, ਇਹਦਾ ਐਨਕਾਊਂਟਰ ਇਉਂ ਹੋਇਆ ਕਿ ਇਹਨੂੰ ਰਿਕਵਰੀ ਵਾਸਤੇ ਲਿਆਂਦਾ ਸੀ। ਇੱਕ ਖੰਡਰ ਜਿਹਾ ਹੈਗਾ ਪਰਾਂ, ਪੀਰ ਮੁਸ਼ੱਲਾ ਹੈਗਾ ਜ਼ੀਰਕਪੁਰ ਨੂੰ ਜਦੋਂ ਤੁਸੀਂ ਉਹ ਜਾ ਕੇ ਪਾਰ ਕਰੋਗੇ ਨਾ ਹਰਿਆਣੇ ਵਾਲੀ ਸਾਈਡ, ਹੂੰ, ਹੂੰ, ਉੱਥੇ ਆ। ਉੱਥੇ ਬੜੇ ਇਸ ਤਰ੍ਹਾਂ ਦੇ ਬੰਦੇ ਰਹਿੰਦੇ ਨੇ। ਹੂੰ, ਤੇ ਇਹ ਉੱਥੇ ਫੜਿਆ ਗਿਆ, ਇਹਨੂੰ ਲਿਆਂਦਾ ਗਿਆ, ਉੱਥੇ ਹਥਿਆਰ ਕੋਈ ਦੱਬਿਆ ਸੀਗਾ। ਇਹ ਵੇਲਾ ਬਚਾ ਕੇ ਤੇ ਉੱਥੋਂ ਨਿਕਲਣ ਲੱਗਾ, ਅੱਖ ਬਚਾ ਕੇ, ਤੇ ਉਹਨਾਂ ਨੇ ਸੁੱਟ ਲਿਆ। ਗੋਲੀਆਂ ਮਾਰੀਆਂ ਤੇ ਪਤਾ ਨਹੀਂ 3 ਵੱਜੀਆਂ ਜੇ ਕਿ 4 ਵੱਜੀਆਂ, ਸਵੇਰ ਦੀ ਗੱਲ ਆ। ਅਸੀਂ ਤੇ ਇਸ ਦਹਿਲ ਚੋਂ ਅਜੇ ਨਿਕਲੇ ਨਹੀਂ ਸੀ ਤੇ ਉੱਤੋਂ ਸੰਸਦ ਦੀ ਵਧਾਈ ਆ ਗਈ ਵੀ ਆਹ ਵੇਖੋ ਕੀ ਹੋਣ ਡਿਆ। ਹੂੰ, ਕਰੀਏ ਕੀ? ਅੱਛਾ, ਇੱਕ ਪਾਸਿਓ ਤੇ ਜੇ ਉਹ ਮਾੜਾ ਮੋਟਾ ਉਧਰੋਂ ਮਨ ਸੰਭਲਿਆ ਕਿ ਕੋਈ ਗੱਲ ਨਹੀਂ, ਧੋਏ ਨਾਲ ਸਾਡੇ ਜਿਹੜੇ ਮਾਨਯੋਗ ਜਨਤਾ ਦੇ ਨੁਮਾਇੰਦੇ ਠੀਕ ਠਾਕ, ਇਹਨਾਂ ਦੀ ਸਿਹਤ ਹੈ 9/9 ਆ, ਬੜੀ ਹੂੰ, ਖੁਸ਼ੀ ਹੋਈ। ਤੇ ਉੱਤੋਂ ਸ਼ਾਮ ਨੂੰ ਫੇਰ ਇੱਕ ਐਨਕਾਊਂਟਰ ਹੋ ਗਿਆ। ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇੱਕ ਐਨਕਾਊਂਟਰ ਹੋਰ ਹੋਇਆ, ਜਿਹਦੇ 'ਚ ਇੱਕ ਬਦਮਾਸ਼ ਨੂੰ ਮਾਰ ਦਿੱਤਾ ਹੈ ਪੁਲਿਸ ਨੇ। 7:15 ਵਜੇ ਦੀ ਗੱਲ ਆ। ਜੀ, ਜੀ। ਮਤਲਬ ਕਿ ਅੱਜ ਤਾਂ ਦਿਨ ਜਿੱਦਾਂ ਕਹਿ ਲਈਏ ਨਾ, ਕਈ ਵਾਰ ਪ੍ਰਵੀਨ ਜੀ ਥੋੜਾ ਉਦਾਂ ਦਾ ਹੀ ਹੁੰਦਾ ਹੈ। ਹੂੰ, ਅੱਜ ਤੇ ਆਵਾਜ਼ਾਰੀ ਜ਼ਿਆਦਾ ਰਹੀ ਆ ਖਬਰਾਂ ਦੇ ਵਿੱਚ। ਹੂੰ, ਖੈਰ, ਇਹ ਜਦੋਂ ਭੱਜਣ ਲੱਗਾ ਸੀ, ਇਹਨੂੰ ਉਹਨਾਂ ਨੇ ਗੋਲੀਆਂ ਨਾਲ ਸੁੱਟ ਲਿਆ, ਤੇ ਇਹਨੇ 3 ਦਿਨਾਂ 'ਚ 3 ਕਤਲ ਕੀਤੇ ਹੋਏ ਨੇ। ਇੱਥੋਂ ਜੀ, ਜੀ। ਤੱਕ ਕਿ ਇਹ ਇਸ ਸਾਲ ਦੇ ਵਿੱਚ ਇਹਨੇ 6 ਮਰਡਰ ਕੀਤੇ ਆ। ਠੀਕ ਬੜਾ ਹੈ। ਖਤਰਨਾਕ ਆਦਮੀ ਹੈ। ਹੂੰ, ਭੱਜ ਚੱਲਿਆ ਸੀਗਾ, ਪਰ ਆਦਮੀ ਵੀ ਕੀ ਕਹਿਣਾ, ਮੁਜਰਮ ਵੀ ਖਤਰਨਾਕ ਕਹਿ ਸਕਦੇ ਆ। ਹੂੰ, ਪਰ ਇਹਨੂੰ ਗੋਲੀਆਂ ਮਾਰ ਕੇ ਪੁਲਿਸ ਨੇ ਸੁੱਟ ਲਿਆ। ਤੇ ਇੱਕ ਚੀਜ਼ ਤੁਸੀਂ ਨੋਟ ਕਰ ਲਓ, ਵੈਸੇ ਸਿੱਧੂ ਮੂਸੇਵਾਲੇ ਦੀ ਹੱਤਿਆ ਤੋਂ ਬਾਅਦ ਮੈਂ ਕਹਿ ਦਿੱਤਾ ਸੀ, ਪਰ ਹੁਣ ਵੀ ਕਹਿ ਦਿੰਨਾ ਜੀ, ਕਿ ਅਖੀਰ ਉਹੀ ਹੋ ਰਹੀ ਆ ਜਿਹੜੀ ਯੂਪੀ 'ਚ ਸ਼ੁਰੂ ਹੋ ਕੇ ਹੁਣ ਖਤਮ ਹੋ ਚੁੱਕੀ ਆ, ਪੰਜਾਬ 'ਚ ਸ਼ੁਰੂ ਹੋ ਗਈ ਆ। ਜੀ। ਇੰਨਾ ਜ਼ਿਆਦਾ ਕੰਮ ਵੱਧ ਗਿਆ ਸੀ, ਤੁਸੀਂ ਵੇਖ ਲਓ ਕਿ ਮੈਂ ਗਿਣੇ ਆ ਥੋੜੇ ਦਿਨਾਂ 'ਚ 7-8 ਐਨਕਾਊਂਟਰ ਹੋ ਗਿਆ, ਕਿਸੇ ਇੱਕ ਵੀ ਬੰਦੇ ਨੇ ਆਵਾਜ਼ ਨਹੀਂ ਚੁੱਕੀ। ਨਹੀਂ ਤੇ ਤੁਹਾਨੂੰ ਪਤਾ ਨਾ, ਇੱਥੇ ਐਨਕਾਊਂਟਰ ਦੇ ਨਾਂ ਤੇ ਹਵਾਈ ਫਾਇਰ ਵੀ ਹੋ ਜਾਏ ਨਾ, ਤੇ ਆਪਣੇ ਮਨੁੱਖੀ ਅਧਿਕਾਰਾਂ ਵਾਲੇ ਜਾਗ ਪੈਂਦੇ ਆ, ਸਾਰੇ ਹੀ ਆਪਾਂ ਪੈ ਜਾਂਦੇ ਆ ਕਿ ਹੂੰ, ਨਹੀਂ 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 ਨਹੀਂ, ਐਸਾ ਗਲਤ ਆ। ਜੀ, ਹੁਣ ਸਿੱਧੂ ਮੂਸੇਵਾਲਾ ਹੱਤਿਆ ਤੋਂ ਬਾਅਦ ਤੁਸੀਂ ਦੇਖੋ ਜਿਸ ਤਰ੍ਹਾਂ ਦਾ ਮਾਹੌਲ ਬਣਿਆ, ਤੇ ਉਸ ਤੋਂ ਬਾਅਦ ਇਹ ਝੂਠੇ ਹੋ ਰਹੇ ਆ, ਕਿਤੇ ਕੋਈ ਸੱਚਾ ਹੋ ਰਿਹਾ, ਹੂੰ, ਆਪਾਂ ਨੂੰ ਨਹੀਂ ਪਤਾ। ਪਰ ਜਿਹੜੀ ਆਵਾਜ਼ ਉੱਠਦੀ ਸੀ ਐਨਕਾਊਂਟਰਾਂ ਦੇ ਖਿਲਾਫ, ਬਿਲਕੁਲ ਨਹੀਂ ਉੱਠ ਰਹੀ, ਕਿਉਂਕਿ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਜਿਵੇਂ ਕਹੀਏ ਨਾ ਕਿ ਗੁੱਸਾ ਬੜਾ ਹੈ। ਹੂੰ, ਜੀ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। 418 ਸਟੈਨੋਟਾਈਪਿਸਟ ਤੇ 29 ਜੂਨੀਅਰ ਸਕੇਲ ਸਟੈਨੋਗ੍ਰਾਫਰਾਂ ਵੱਲੋਂ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਮੋਹਾਲੀ ਦੇ ਵਿੱਚ। ਤੇ ਸਵੇਰੇ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਇਕੱਤਰ ਹੋਏ ਸਨ ਤੇ ਰੋਸ ਮਾਰਚ ਕਰਦਿਆਂ ਐਸਐਸ ਬੋਰਡ ਦੇ ਬਾਹਰ ਦਫ਼ਤਰ ਦੇ ਬਾਹਰ ਪਹੁੰਚੇ ਤੇ ਧਰਨਾ ਲਗਾ ਕੇ ਬੈਠ ਗਏ। ਉਮੀਦਵਾਰਾਂ ਨੇ ਦੱਸਿਆ ਕਿ ਬੋਰਡ ਲਗਾਤਾਰ ਉਹਨਾਂ ਦੀ ਨਿਯੁਕਤੀ ਬਾਰੇ ਲਾਰੇ ਲਗਾ ਰਿਹਾ, ਜਦਕਿ ਭਰਤੀ ਦਾ 99% ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕਿਆ ਹੈ, ਜਦਕਿ ਇਸ ਭਰਤੀ ਤੋਂ ਬਾਅਦ ਆਈਆਂ ਕਰੀਬ 15 ਦੀ ਤੈਨਾਤੀ ਵੀ ਹੋ ਚੁੱਕੀ ਹੈ। ਉਮੀਦਵਾਰਾਂ ਨੇ ਦੋਸ਼ ਇਹ ਲਾਇਆ ਕਿ ਪਹਿਲਾਂ ਵਾਲੀ ਭਰਤੀ 7-8 ਸਾਲ ਪਹਿਲਾਂ ਹੋਈ ਸੀ ਤੇ ਮੌਜੂਦਾ ਭਰਤੀ ਨੂੰ ਵੀ 2 ਸਾਲ ਹੋਣ ਨੂੰ ਆ ਗਏ ਨੇ, ਪਰ ਫਿਰ ਵੀ ਉਹਨਾਂ ਦੀ ਨਿਯੁਕਤੀ ਨਹੀਂ ਕੀਤੀ ਜਾ ਰਹੀ। ਚੁਣੇ ਉਮੀਦਵਾਰਾਂ ਨੇ ਦੱਸਿਆ ਕਿ ਕੁਝ ਫੇਲ ਹੋਏ ਉਮੀਦਵਾਰਾਂ ਵੱਲੋਂ ਭਰਤੀ ਨੂੰ ਰੋਕਣ ਦੇ ਲਈ ਕੇਸ ਹਾਈ ਕੋਰਟ ਵਿਖੇ ਪਾਇਆ ਗਿਆ ਸੀ, ਜਿਸ ਦਾ ਕੋਈ ਮੂੰਹ ਸਿਰ ਨਾ ਹੋਣ ਕਰਕੇ ਹਾਈ ਕੋਰਟ ਵੱਲੋਂ ਪਹਿਲੀ ਹੀ ਪੇਸ਼ੀ ਮਿਤੀ 5 ਅਕਤੂਬਰ ਨੂੰ ਇਹ ਕੇਸ ਰੱਦ ਕਰਕੇ ਭਰਤੀ ਨੂੰ ਹਰੀ ਝੰਡੀ ਦਿੱਤੀ ਗਈ ਸੀ। ਉਸ ਤੋਂ ਬਾਅਦ ਵੀ ਇਹ ਫੇਲ ਹੋਏ ਉਮੀਦਵਾਰ ਕਦੇ ਬੋਰਡ ਕਦੇ ਵਿਜੀਲੈਂਸ ਜਾ ਕੇ ਭਰਤੀ ਨੂੰ ਰੋਕਣ ਦੀਆਂ ਸਾਜ਼ਿਸ਼ਾਂ ਰਚ ਰਹੇ ਨੇ। ਉਮੀਦਵਾਰਾਂ ਵੱਲੋਂ ਪ੍ਰਸ਼ਾਸਨ ਅਤੇ ਬੋਰਡ ਨੂੰ ਭਰਤੀ ਮੁਕੰਮਲ ਕਰਨ ਸੰਬੰਧੀ ਮੰਗ ਪੱਤਰ ਸੌਂਪਦਿਆਂ ਬੇਨਤੀ ਕੀਤੀ ਗਈ ਹੈ ਕਿ ਜੇਕਰ ਉਹਨਾਂ ਦੀਆਂ ਨਿਯੁਕਤੀਆਂ ਛੇਤੀ ਨਾ ਕੀਤੀਆਂ ਗਈਆਂ ਤਾਂ ਬੋਰਡ ਅੱਗੇ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ। ਉਧਰ ਧੂਰੀ ਦੇ ਵਿੱਚ ਗੰਨਾ ਕਾਸ਼ਤਕਾਰਾਂ ਵੱਲੋਂ ਆਪਣੀ ਬਕਾਇਆ ਰਕਮ ਲੈਣ ਅਤੇ ਧੂਰੀ ਸ਼ੂਗਰ ਮਿੱਲ ਵੱਲੋਂ ਗੇਟ ਬੰਦ ਕਰਨ ਦੇ ਰੋਸ ਵਜੋਂ ਸੰਗਰੂਰ ਲੁਧਿਆਣਾ ਹਾਈਵੇ ਦੇ ਇੱਕ ਪਾਸੇ ਧਰਨਾ ਲਗਾਤਾਰ ਲਾਇਆ ਗਿਆ। ਗੰਨਾ ਕਾਸ਼ਤਕਾਰਾਂ ਯੂਨੀਅਨ ਦੇ ਆਗੂ ਨੇ ਹਰਜੀਤ ਸਿੰਘ ਬੁਗਰਾ, ਉਹਨਾਂ ਨੇ ਕਿਹਾ ਕਿ ਧੂਰੀ ਸ਼ੂਗਰ ਮਿੱਲ ਵੱਲ ਕਿਸਾਨਾਂ ਦਾ ਕਰੀਬ 14 ਕਰੋੜ ਦੀ ਰਕਮ ਜਿਹੜੀ ਆ ਬਕਾਇਆ ਰਹਿੰਦੀ ਹੈ। ਕਿਸਾਨਾਂ ਨੂੰ ਗੰਨੇ ਦੀਆਂ ਟਰਾਲੀਆਂ ਲੈ ਕੇ ਮਿੱਲ ਦੇ ਵਿੱਚ ਦਾਖਲ ਹੋਣ ਨਹੀਂ ਦਿੱਤਾ ਜਾ ਰਿਹਾ, ਜਿਸ ਦੇ ਰੋਸ ਵਜੋਂ ਇਹ ਧਰਨਾ ਲਾਇਆ ਗਿਆ। ਧਰਨਾ ਉਸ ਸਮੇਂ ਤੱਕ ਉਹਨਾਂ ਕਿਹਾ ਕਿ ਜਾਰੀ ਰਹੇਗਾ ਜਦੋਂ ਤੱਕ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਅਤੇ ਕਿਸਾਨਾਂ ਦਾ ਗੰਨਾ ਨਹੀਂ ਲਿਆ ਜਾਂਦਾ। ਪੁਲਿਸ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਸੰਬੰਧੀ ਸੀਨੀਅਰ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ। ਉਹਨਾਂ ਵੱਲੋਂ ਮਿੱਲ ਪ੍ਰਬੰਧਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਧਰਨਾਕਾਰੀਆਂ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਮਿਲੇ ਸਨ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀਗਾ ਕਿ ਮੰਗਾਂ ਨੂੰ ਛੇਤੀ ਪੂਰੀਆਂ ਕਰਵਾਉਣ ਦੀ ਉਹ ਕੋਸ਼ਿਸ਼ ਕਰਨਗੇ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਦਸੰਬਰ 2021 ਦੇ ਵਿੱਚ ਦਰਜ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਇੱਕ ਮਾਮਲੇ ਦੇ ਵਿੱਚ ਹੁਣ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਜਾਂਚ ਦੇ ਲਈ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਸਮਨ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਦੇ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੇ ਚੇਅਰਮੈਨ ਅਤੇ ਵਧੀਕ ਡਾਇਰੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਇਸ ਸੰਬੰਧੀ ਪੱਤਰ ਭੇਜਿਆ ਗਿਆ। ਉਸ ਪੱਤਰ ਦੀ ਇੱਕ ਕਾਪੀ ਥਾਣਾ ਰਣਜੀਤ ਐਵੀਨਿਊ ਦੇ ਮੁੱਖ ਅਫਸਰ ਨੂੰ ਵੀ ਭੇਜੀ ਗਈ ਹੈ, ਜਿਸ ਦੇ ਵਿੱਚ ਹਦਾਇਤ ਕੀਤੀ ਗਈ ਹੈ ਕਿ 20 ਦਸੰਬਰ 2021 ਨੂੰ ਥਾਣਾ ਪੰਜਾਬ ਸਟੇਟ ਕ੍ਰਾਈਮ ਮੋਹਾਲੀ ਵੱਲੋਂ ਐਨਡੀਪੀਐਸ ਐਕਟ ਦੇ ਹੇਠ ਦਰਜ ਕੀਤੇ ਗਏ ਕੇਸ ਦੇ ਵਿੱਚ ਜਾਂਚ ਕਰ ਰਹੀ ਐਸਆਈਟੀ ਵੱਲੋਂ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 13 ਦਸੰਬਰ ਨੂੰ ਪਟਿਆਲਾ ਰੇਂਜ ਦਫ਼ਤਰ ਵਿਖੇ ਸਮਨ ਕੀਤਾ ਗਿਆ। ਉਸ ਨੂੰ ਦੁਪਹਿਰ 2 ਵਜੇ ਇਸ ਦਫ਼ਤਰ ਦੇ ਵਿੱਚ ਹਾਜ਼ਰ ਹੋਣ ਦੇ ਲਈ ਕਿਹਾ ਗਿਆ। ਇਸ ਸੰਬੰਧੀ ਥਾਣਾ ਰਣਜੀਤ ਐਵੀਨਿਊ ਦੇ ਐਸਐਚਓ ਨੂੰ ਆਦੇਸ਼ ਜਾਰੀ ਕੀਤੇ ਗਏ ਨੇ ਕਿ ਉਹ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਇਸ ਸੰਬੰਧੀ ਨੋਟਿਸ ਦੇਵੇ। ਸਾਬਕਾ ਅਕਾਲੀ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਇਸੇ ਸਾਲ ਫਰਵਰੀ ਮਹੀਨੇ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਸੀ। ਉਹ ਸਾਬਕਾ ਸੰਸਦ ਮੈਂਬਰ ਡਾਕਟਰ ਰਤਨ ਸਿੰਘ ਅਜਨਾਲਾ ਦਾ ਪੁੱਤਰ ਹੈ। ਬੀਤੇ ਕੱਲ ਇਸੇ ਕੇਸ ਦੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਜੂਆ ਐਕਟ ਦੇ ਇੱਕ ਪੁਰਾਣੇ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਹੈ। ਵਿਧਾਇਕ ਅੰਗਰਾਲ ਨੇ ਦੱਸਿਆ ਕਿ ਕਰੋਨਾ ਦੇ ਦੌਰਾਨ ਕਾਂਗਰਸ ਸਰਕਾਰ ਨੇ ਉਸ ਤੇ ਝੂਠਾ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਸੀ। ਉਸ ਨੂੰ ਅਦਾਲਤ ਤੇ ਭਰੋਸਾ ਸੀ ਕਿ ਜਲਦੀ ਹੀ ਇਨਸਾਫ ਮਿਲੇਗਾ ਤੇ ਅੱਜ ਉਸ ਨੂੰ ਇਨਸਾਫ ਮਿਲ ਗਿਆ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਦੇ ਦੌਰਾਨ ਉਸ ਨੂੰ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ਼ੀਤਲ ਅੰਗਰਾਲ ਦੇ ਖਿਲਾਫ ਸਾਲ 2020 ਦੇ ਵਿੱਚ ਭਾਰਗਵ ਕੈਂਪ ਥਾਣੇ ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਉਸ ਦੇ ਖਿਲਾਫ ਕੋਈ ਸਬੂਤ ਹੀ ਨਹੀਂ ਮਿਲਿਆ, ਜਿਸ ਕਰਕੇ ਅਦਾਲਤ ਨੇ ਉਸ ਨੂੰ ਬਰੀ ਕਰਨ ਦਾ ਫੈਸਲਾ ਲਿਆ। ਸ਼ੀਤਲ ਅੰਗਰਾਲ ਨੇ ਕਿਹਾ ਕਿ ਉਸ ਦੀ ਗ੍ਰਿਫਤਾਰੀ ਸਿਆਸੀ ਦਬਾਅ ਕਾਰਨ ਹੋਈ ਸੀ, ਜਿਸ ਬਾਰੇ ਉਹਨਾਂ ਪਹਿਲਾਂ ਹੀ ਮੀਡੀਆ ਨੂੰ ਦੱਸਿਆ ਸੀ, ਪਰ ਹੁਣ ਅਦਾਲਤ ਨੇ ਵੀ ਉਸ ਨੂੰ ਬੇਕਸੂਰ ਸਾਬਿਤ ਕਰ ਦਿੱਤਾ ਹੈ। ਇਸ ਫੈਸਲੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਦੱਸਣਾ ਬਣਦਾ ਕਿ ਕਰੋਨਾ ਕਾਲ ਦੇ ਵਿੱਚ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੇ ਮੁਹੱਲਾ ਕੋਟ ਸਾਦਿਕ ਦੇ ਵਿੱਚ ਗੋਲਾ ਨਾਂ ਦੇ ਬੰਦੇ ਦੇ ਘਰ ਛਾਪਾ ਮਾਰਿਆ ਸੀ ਅਤੇ ਸ਼ੀਤਲ ਅੰਗਰਾਲ ਸਮੇਤ 10 ਜਣਿਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਸੀ, ਜਿਨ੍ਹਾਂ ਦੇ ਕੋਲੋਂ ਪੁਲਿਸ ਨੇ 2 ਲੱਖ ਦੀ ਨਕਦੀ ਵੀ ਬਰਾਮਦ ਕੀਤੀ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੁੱਲ 13 ਜਣਿਆਂ ਨੂੰ ਨਾਮਜ਼ਦ ਕੀਤਾ ਸੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਗਿਆ ਇੱਕ ਹੋਰ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ ਕੈਨੇਡਾ ਤੋਂ।